ਦਿੱਲੀ ਘੋੜੀ ਨੂੰ ਮੋਰੀਆਂ ਜਿਉਣ ਸਾਹਿਬ ਦੀਆਂ ਜੋੜੀਆਂ ਗਲ ਧਰੱਗਿਆਂ ਗਲ ਪੰਜਾਲੀਆਂ ਜੀਵੇ ਕਾਲੀ ਕੁੱਤੀ ਦੇ ਕਤੂਰੇ ਸਭੋ ਥਾਈ ਪੂਰੇ। ਵਾਹ ਜੀ ਵਾਹ ਜੀ ਵਾਹ। ਬੋਰਡ ਦੀਆਂ ਜੜ੍ਹਾਂ ਤਾਂ ਨਜ਼ਰ ਆ ਰਹੀਆਂ ਨੇ। ਇਹ ਬੋਰਡ ਦੀਆਂ ਜੜ੍ਹਾਂ ਖੂਹ ਦੇ ਵਿੱਚ, ਬਹੁਤ ਪੁਰਾਣਾ ਖੂਹ। ਬੜੇ ਖੂਹ ਸਨ ਇੱਥੇ, ਬੇਭਾ ਖੂਹ ਸਨ ਇੱਥੇ। ਵੀਰ ਸਿੰਘ ਦਾ ਖੂਹ ਆ, ਇਹ ਟੂਟੀਆਂ ਇੱਥੇ ਬਾਂਗੇ ਹੁੰਦੇ। ਹੁਣ ਮੈਨੂੰ ਨਹੀਂ ਪਤਾ ਕੀ ਲਿਖਿਆ, ਕਿਉਂਕਿ ਮੈਨੂੰ ਤਰਜਮਾ ਇਹਦਾ ਨਹੀਂ ਸਮਝ ਆਉਂਦੀ। ਤੇ ਸਾਰੇ ਦੋਸਤ ਜਿਹੜੇ ਨਾ ਉਹ ਜਿਹੜੇ ਪੰਜਾਬੀ ਨੂੰ ਸਮਝਦੇ ਨੇ, ਚੜ੍ਹਦੇ ਪੰਜਾਬ ਵੱਲੋਂ, ਜ਼ਰਾ ਇਹਦਾ ਤਰਜਮਾ ਕਰਕੇ ਮੈਨੂੰ ਦੱਸੋ ਕਿ ਲਿਖਿਆ ਕੀ ਹੈ। ਮੁੰਡਿਓ ਬੰਜਲੀ ਛੱਡੀਆਂ ਲੰਮੀਆਂ ਮੀਂਹ ਪੈ ਦਾ ਇੱਥੇ ਇੱਕ ਸਿੱਖ ਫੈਮਿਲੀ ਆਈ ਸੀ ਜਿਨ੍ਹਾਂ ਦਾ ਇਹ ਖੂਹ ਹੈ। ਉਹ ਇਸ ਵੇਲੇ ਕੈਨੇਡਾ ਦੇ ਇੰਨੀ ਮੁਹੱਬਤ ਸੀ ਆਪਣੀ ਜ਼ਮੀਨ ਨਾਲ, ਆਪਣੇ ਏਰੀਏ ਨਾਲ, ਆਪਣੇ ਇਲਾਕੇ ਨਾਲ, ਕਿ ਇਸ ਚੀਜ਼ ਦੇ ਉਹ ਪੱਤੇ ਤੋੜ ਕੇ ਲੈ ਕੇ ਗਏ ਸਨ। ਜਿਹੜੇ ਮੇਰੇ ਪਿੱਛੇ ਤੁਹਾਨੂੰ ਦਰਖਤ ਨਜ਼ਰ ਆ ਰਿਹਾ, ਔਰ ਇਹ ਜਨਾਬ ਇਹਦੇ 'ਚ ਖੂਹ ਹੈ। ਇਹ ਜੀ अस्सलाम वालेकुम ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਮੈਂ ਤੁਹਾਨੂੰ ਵਿਖਾ ਰਿਹਾ ਖੂਹ, ਜਿਹੜੇ ਕਿ ਪੁਰਾਣੇ ਸਿੱਖ ਸਰਦਾਰਾਂ ਦੇ ਦੌਰ ਦੇ ਉਹਨਾਂ ਦੇ ਹੱਥਾਂ ਦੇ ਬਣਾਏ ਖੂਹ ਸਨ। ਉਹਨਾਂ ਦੇ ਅਸਾਰ ਅੱਜ ਵੀ ਬਾਕੀ ਨੇ। ਇੱਕ ਤੇ ਬਕਾਇਦਾ ਖੂਹ ਹੈ ਜਿਹੜਾ ਕਿ ਤੁਹਾਨੂੰ ਮੈਂ ਵਿਖਾਲਣਾ, ਉਹ ਹਲੇ ਵੀ ਉਸੇ ਸ਼ੇਪ 'ਚ ਮੌਜੂਦ ਹੈ। ਤੇ ਦੂਸਰਾ ਜਿਹੜਾ ਨਾ, ਉਹਦੇ ਸਿਰਫ ਕੁਝ ਅਸਾਰ ਹੀ ਬਾਕੀ ਨੇ ਜਿਹਦੇ ਉੱਤੇ ਪੰਜਾਬੀ ਗੁਰਮੁਖੀ ਲਿਖੀ ਹੈ, ਉਹ ਵੀ ਤੁਹਾਨੂੰ ਵਿਖਾਲਣਾ। ਔਰ ਮੈਨੂੰ ਦੱਸਿਓ ਜਿਹੜੇ ਹੈਗੇ ਨੇ ਚੜ੍ਹਦੇ ਪੰਜਾਬ ਦੇ ਪੰਜਾਬੀ ਭਰਾ ਕੇ ਕੀ ਲਿਖਿਆ, ਉਹਦਾ ਤਰਜਮਾ ਕਰਕੇ ਦੱਸਿਓ। ਲਓ ਜੀ ਦੋਸਤੋ, ਮੈਂ ਇਸ ਵੇਲੇ ਮੌਜੂਦ ਹਾਂ ਬਨ ਬਾਜਵਾ ਪਿੰਡ। ਸਿੱਖ ਸਰਦਾਰਾਂ ਦਾ ਬੜਾ ਵੱਡਾ ਪਿੰਡ ਹੁੰਦਾ ਸੀ। ਤੇ ਇੱਥੇ ਮੈਂ ਪਹਿਲੀ ਵੀ ਇੱਕ ਵੀਡੀਓ ਬਣਾਈ ਹੈ ਜਿਹਦਾ ਲਿੰਕ ਡਿਸਕ੍ਰਿਪਸ਼ਨ 'ਚ ਦੇ ਦਿੱਤਾ। ਉਹਦੇ ਵਿੱਚ ਤੁਹਾਨੂੰ ਮੈਂ ਟੂਟੀਆਂ ਵਾਲਾ ਖੂਹ ਵਿਖਾ ਲਿਆ ਸੀ, ਤੇ ਇਹਦੇ ਉੱਤੇ ਲਿਖੀ ਹੈ ਪੰਜਾਬੀ। ਇਹ ਜਨਾਬ ਅੱਜ ਵੀ ਲਿਖੀ ਹੈ ਪੰਜਾਬੀ। ਤੇ ਉਹ ਪਹਿਲੀ ਵੀਡੀਓ 'ਚ ਗਲਤੀ ਨਾਲ ਨਿਕਲ ਗਿਆ ਸੀ ਮੂੰਹੋਂ ਕਿ ਹਿੰਦੀ, ਲੇਕਿਨ ਇਹ ਹਿੰਦੀ ਨਹੀਂ, ਆ ਪੰਜਾਬੀ ਹੈ। ਹੁਣ ਮੈਨੂੰ ਨਹੀਂ ਪਤਾ ਕੀ ਲਿਖਿਆ, ਕਿਉਂਕਿ ਮੈਨੂੰ ਤਰਜਮਾ ਇਹਦਾ ਨਹੀਂ ਸਮਝ ਆਉਂਦੀ। ਤੇ ਸਾਰੇ ਦੋਸਤ ਜਿਹੜੇ ਨਾ ਉਹ ਜਿਹੜੇ ਪੰਜਾਬੀ ਨੂੰ ਸਮਝਦੇ ਨੇ, ਚੜ੍ਹਦੇ ਪੰਜਾਬ ਵੱਲੋਂ, ਜ਼ਰਾ ਇਹਦਾ ਤਰਜਮਾ ਕਰਕੇ ਮੈਨੂੰ ਦੱਸੋ ਕਿ ਇਹ ਲਿਖਿਆ ਕੀ ਹੈ। ਲਿਖੇ ਦੇ ਕੋਈ ਚੰਗੇ ਹੀ ਹਰਫ ਹੋਣੇ ਨੇ, ਕੋਈ ਵਧੀਆ ਲਫ਼ਜ਼ ਲਿਖੇ ਹੋਣੇ ਨੇ, ਲੇਕਿਨ ਹੁਣ ਸਾਨੂੰ ਪੰਜਾਬੀ ਦੀ ਇਹ ਗੁਰਮੁਖੀ ਦੀ ਸਮਝ ਨਹੀਂ ਆਉਂਦੀ। ਤੇ ਇਹ ਜਨਾਬ ਲਿਖਿਆ ਦਾ ਵੇਖੋ ਤੁਸੀਂ, ਮੈਂ ਤੁਹਾਨੂੰ ਇਹ ਵਿਖਾਲਣਾ ਸਾਰਾ। ਇਹ ਤੁਸੀਂ ਪੜ੍ਹ ਲਓ, ਇਹ ਮੈਨੂੰ ਤਰਜਮਾ ਕਰਕੇ ਕਮੈਂਟਾਂ 'ਚ ਦੱਸ ਦਿਓ ਕਿ ਲਿਖਿਆ ਕੀ ਹੈ, ਇਹਦਾ ਕੀ ਮਤਲਬ ਹੈ। ਪੰਜਾਬੀ ਗੁਰਮੁਖੀ ਲਿਖੀ ਹੈ। ਇਹ ਪੁਰਾਣਾ ਖੂਹ ਬਨ ਬਾਜਵਾ 'ਚ, ਉਹਦੀ ਅੱਜ ਵੀ ਯਾਦ ਮੌਜੂਦ ਹੈ। ਇਹ ਲਫ਼ਜ਼ ਲਿਖੇ ਨੇ ਸੰਗੇ ਮਾਰਮਰ, ਉਹਦਾ ਪੱਥਰ ਹੈਗਾ ਸੰਗੇ ਮਾਰਮਰ ਦਾ ਚਿੱਟਾ ਪੱਥਰ, ਉਹਦੇ ਤੇ ਲਿਖੇ ਨੇ। ਤੇ ਇਹ ਖੂਹ ਸੀ ਟੂਟੀਆਂ ਵਾਲਾ, ਉਹਦੀ ਹੈਗੀ ਤਹਿਰੀਰ। ਤੇ ਮੈਂ ਆਖਿਆ ਕਿ ਚਲੋ ਤੁਹਾਨੂੰ ਬਹਾਲਣਾ। ਇਹ ਜਨਾਬ ਹੈਗਾ ਜੇ ਉਹ ਖੂਹ ਜਿਹਦੇ ਉੱਤੇ ਪੰਜਾਬੀ ਗੁਰਮੁਖੀ ਲਿਖੀ ਹੈ। ਤੇ ਇਹ ਜਨਾਬ ਜ਼ਰਾ ਮੈਨੂੰ ਤਰਜਮੇ ਕਰਕੇ ਵੀ ਦੱਸਣਾ। ਤੇ ਹੁਣ ਤੁਹਾਨੂੰ ਦੱਸ ਰਿਹਾ ਕਿ ਖੂਹ ਦੇ ਚਾਰ ਚੁਫੇਰੇ ਕੀ ਹੁੰਦਾ ਸੀ, ਹੋਰ ਕਿੰਨੇ ਖੂਹ ਇਸ ਪਿੰਡ 'ਚ ਹੈਗੇ ਸਨ, ਮੌਜੂਦ ਕਿੰਨੇ ਨੇ। ਤੇ ਇਹਦੇ ਇਲਾਵਾ ਫਿਰ ਤੁਹਾਨੂੰ ਜਨਾਬ ਸਾਡੇ ਬਜ਼ੁਰਗ ਨੇ ਇੱਥੇ, ਉਹਨਾਂ ਦੀਆਂ ਵੀ ਗੱਲਾਂ ਸੁਣਾਉਂਦੇ ਆ। ਚਾਚਾ ਜੀ ਤੁਹਾਡਾ ਨਾਂ ਕੀ ਹੈ? ਮੁਹੰਮਦ ਸਦੀਕ ਵਲਦ ਮਮਦੀਨ। ਤੇ ਦਾਦੇ ਦਾ ਨਾਂ ਵੀ ਹੁੰਦਾ? ਮਹਿਰ ਭਾਗ। ਤੇ ਪਿੰਡ ਬਨ ਬਾਜਵਾ। ਅੱਛਾ, ਤੇ ਤੁਸੀਂ ਜੱਦੀ ਦੋਨੇ ਹੀ ਹੋ? ਜੱਦੀ ਇੱਥੋਂ ਦੇ ਰਹਿਣ ਵਾਲੇ ਆ। ਤੇ ਫਿਰ ਤੇ ਤੁਸੀਂ ਸਿੱਖ ਸਰਦਾਰਾਂ ਨਾਲ ਵਕਤ ਵਾਹਵਾ ਕੱਢਿਆ ਹੋਣਾ? ਬੜਾ ਸਾਰਿਆਂ ਦਾ ਪਤਾ। ਕੋਈ ਯਾਦ? ਬੜੇ ਯਾਦ ਨੇ। ਲਵੋ ਨਾਂ ਕੀ ਇਹਦੇ? ਵੀਰ ਸਿੰਘ ਮੋਹਣੀ ਨਾ ਆਖਦੇ ਨੇ, ਸੂਬੇਦਾਰ ਸੋਹਣ ਸਿੰਘ, ਬਿਹਾਰੀ ਖੱਤਰੀ, ਉਹ ਹਿਮਾਲੇ ਹੁੰਦਾ ਸੀ। ਤੇ ਅੱਗੋਂ ਨਾ ਆਖਦੇ ਨੇ, ਹੁਣ ਤੇ ਅੱਗੋਂ ਕਰਾਂ। ਆਹੋ, ਆਖੋ ਮੁੰਡਿਓ ਬੰਜਲੀ ਛੱਡੀਆਂ ਲੰਮੀਆਂ ਮੀਂਹ ਪੈ ਦਾ ਕਣਕਾਂ ਜੰਮੀਆਂ। ਕਣਕਾਂ ਵਿੱਚ ਬਟੇਰੇ ਦੋ ਸਾਧੂ ਦੇ ਦੋ ਮੇਰੇ। ਸਾਧੂ ਚੱਲਿਆ ਘਾਹ ਨੂੰ ਦਾਦੇ ਵਾਲੇ ਰਾਹ ਨੂੰ, ਜਿੱਥੇ ਦਾਦਾ ਮਾਰਿਆ ਦਿੱਲੀ ਘੋੜੀ ਸਵਾਰਿਆ। ਦਿੱਲੀ ਘੋੜੀ ਨੂੰ ਮੋਰੀਆਂ ਜਿਉਣ ਸਾਹਿਬ ਦੀਆਂ ਜੋੜੀਆਂ ਗਲ ਧਰੱਗਿਆਂ ਗਲ ਪੰਜਾਲੀਆਂ ਜੀਵੇ ਕਾਲੀ ਕੁੱਤੀ ਦੇ ਕਤੂਰੇ ਸਭੋ ਥਾਈ ਪੂਰੇ। ਵਾਹ ਜੀ ਵਾਹ ਜੀ ਵਾਹ। ਇਹ ਜੀ ਚਾਚੇ ਹੋਰਾਂ ਨੇ ਜਿਹੜਾ ਨਾ ਸਾਨੂੰ ਲੋਹੀ ਸੁਣਾਈ ਹੈ ਉਸ ਦੌਰ ਦੀ, ਜਦੋਂ ਇਹ ਸਿੱਖ ਸਰਦਾਰ, ਹਿੰਦੂ, ਖੱਤਰੀ, ਮੁਸਲਮ, ਸਾਈ ਸਾਰੇ ਇਕੱਠੇ ਰਹਿੰਦੇ ਹੁੰਦੇ ਸਨ। ਸਹੀ ਗੱਲ ਹੈ ਜਦੋਂ ਇਕੱਠੇ ਰਹਿੰਦੇ ਉਦੋਂ ਦੀ ਤੁਹਾਨੂੰ ਮੈਂ ਸੁਣਾਈ ਹੈ। ਅੱਛਾ ਬਾਬਾ ਜੀ, ਇਹ ਦੱਸੋ ਕਿ ਜਿਹੜੀ ਜਗ੍ਹਾ ਤੇ ਖਲੋਤੇ ਆ, ਇੱਥੇ ਕਿਹੜਾ ਖੂਹ ਹੁੰਦਾ ਸੀ? ਇਹ ਟੂਟੀਆਂ ਵਾਲਾ ਖੂਹ ਸੀ ਜੀ ਇੱਥੇ। ਅੱਛਾ, ਹਾਂ। ਤੇ ਨਾ ਕਿ ਇੱਥੇ ਤਲਾਅ ਸੀ। ਇਹ ਨਾ ਕਿ ਆ ਮਸਾਜ ਸੀ ਇੱਥੇ। ਇੱਥੇ ਤੇ ਇਹ ਵੀ ਇੱਥੇ ਸੀ। ਇੱਥੇ ਲੋਕ ਆਉਣ ਕੇ ਤੇ ਨਹਾਉਂਦੇ ਹੁੰਦੇ ਹਨ ਸਾਰੇ ਲੋਕ। ਅੱਛਾ, ਹਾਂ, ਜਿਹੜਾ ਮਰਜ਼ੀ ਆਉਂਦਾ ਸੀ? ਜਿਹੜਾ ਮਰਜ਼ੀ ਆਉਂਦਾ ਸੀ, ਨਹਾਉਂਦੇ ਹਨ ਲੋਕ। ਬੜੇ ਇੱਥੇ ਹਿੰਦੂ ਖੱਤਰੀ ਵੀ ਬੜੇ ਆਉਂਦੇ ਹਨ, ਉਹ ਵੀ ਇੱਥੇ ਨਹਾਉਂਦੇ ਹਨ ਆਣ ਕੇ ਤੇ ਆਪਣਾ ਨਹਾ ਨੂ ਕੇ ਤੇ ਫਿਰ ਇੱਥੇ ਉਹਨਾਂ ਹਿਸਾਬ ਨਾਲ ਬਣਾਏ ਅਸੀਂ। ਤੇ ਉਹ ਨਾਲੇ ਨਹਾ ਨੂ ਕੇ ਤੇ ਫਿਰ ਤੁਰ ਜਾਂਦੇ ਹਨ। ਅੱਛਾ, ਤੇ ਇਹ ਦੱਸੋ ਕਿ ਇਹ ਜਿਹੜਾ ਉੱਤੇ ਕੀ ਕਹਿੰਦੇ ਨੇ, ਇੱਥੇ ਇਸ ਪਿੰਡ 'ਚ ਕਿੰਨੇ ਕੁ ਖੂਹ ਹੁੰਦੇ ਸਨ
ਸਰਦਾਰਾਂ ਦੇ ਟੋਟਲ? ਬੜੇ ਖੂਹ ਸਨ ਇੱਥੇ, ਬੇਭਾ ਖੂਹ ਸਨ ਇੱਥੇ। ਵੀਰ ਸਿੰਘ ਦਾ ਖੂਹ ਆ, ਇਹ ਟੂਟੀਆਂ ਇੱਥੇ ਬਾਂਗੇ ਹੁੰਦੇ ਹਨ, ਪਾਰ ਵੀ ਸਨ ਬਾਂਗੇ ਇੱਥੇ। ਗਪਾਲਾ ਹੁੰਦਾ ਸੀ ਇੱਕ। ਇਸ ਤਰ੍ਹਾਂ ਹੀ ਸਾਰੇ ਬੇਭਾ ਨੇ ਪਿੰਡ ਦੇ ਵਿੱਚ। ਖੂਹ ਵੀ ਉਹਨਾਂ ਦੇ ਸੂਬੇਦਾਰ ਦਾ ਖੂਹ ਸੀ। 2 ਖੂਹ ਵਗਦੇ ਹੁੰਦੇ ਹਨ, ਇੱਕ ਚੂਥੀ ਦੇ ਉੱਤੇ 2 ਖੂਹ ਵਗਦੇ ਹੁੰਦੇ ਹਨ। ਤੇ ਉਹ ਨਾ ਕਹਿੰਦੇ ਨਾ ਸਾਰੇ ਢੱਗੇ ਛੱਗੇ ਵੀ ਜੋਣੇ ਕਰਨਾ, ਸਾਰੇ ਵਗਦੇ ਹੁੰਦੇ ਹਨ ਢੱਗੇ ਵੀ। ਤੇ ਉਹ ਇਸ ਤਰ੍ਹਾਂ ਹੀ ਬਸ। ਹੋਰ ਵੀ ਖੂਹ ਬੜੇ ਨੇ, ਬਾਂਗਿਆਂ ਦੇ ਪਾਰ ਫਿਰ ਉਰਾਂ ਵੀ ਬੜੇ ਖੂਹ ਨੇ। ਸੋਹਣ ਸਿੰਘ ਦਾ ਵੀ ਸਾਰੇ ਖੂਹ ਨੇ ਆ ਨਹਿਰ ਦੇ ਨਾਲ। ਹੁਣ ਤੇ ਸਾਰੇ ਖੂਹ ਨੇ ਬੇਭਾ ਖੂਹ ਨੇ। ਤੇ ਹੁਣ ਤੇ ਖਤਮ ਹੁੰਦੇ ਜਾ ਰਹੇ ਨੇ। ਹੁਣ ਖਤਮ ਹੁੰਦੇ, ਲੋਕਾਂ ਨੇ ਪੂਰ ਪਾਰ ਛੜੇ ਨੇ। ਹੁਣ ਕੀ ਕਰਨਾ ਸੀ ਜਦੋਂ ਵੇਖਣਾ। ਤੇ ਇਸ ਤਰ੍ਹਾਂ ਹੀ ਬੇਭਾ ਨੇ ਹਿਸਾਬ ਨਾਲ ਕੰਮ। ਚਲੋ ਕੋਈ ਤੇ ਨਹੀਂ। ਉਦੋਂ ਰਲ ਮਿਲ ਕੇ ਸਾਰੇ ਚੋਂਦੇ ਹੁੰਦੇ ਸਨ। ਆਹ ਰਲ ਮਿਲ ਕੇ ਹੀ ਉੱਥੇ ਅਸੀਂ ਬਾਂਹਦੇ ਰਹੇ, ਉਹਨਾਂ ਦੀਆਂ ਪੈਲੀਆਂ ਅਸੀਂ ਬਾਂਹਦੇ ਰਹੇ। ਆ ਇੱਥੇ ਹੋਰ ਸਨ, ਉਹ ਖੂਹ ਤੇ ਅਸੀਂ ਰਹੇ ਬੜਾ ਚਿਰ। ਜਦੋਂ ਹਿੰਦੂ ਸਨ ਉਦੋਂ ਸਾਡੇ ਕੋਲੋਂ ਦੀ ਫਿਰ ਹਿੰਦੂ ਗਏ ਨੇ। ਆਹਾਂ ਤੇ ਕਿਸੇ ਨੂੰ ਕੱਖ ਨਹੀਂ, ਕਿਸੇ ਨੇ ਸਾਡੇ ਪਿੰਡ ਵਾਲਿਆਂ ਕਿਸੇ ਨੇ ਕੱਖ ਨਹੀਂ ਆਖਿਆ। ਹੋਰ ਉਂਝ ਵਹਿੰਦੇ ਰਹੇ, ਜਥੇ ਵੀ ਆਉਂਦੇ ਰਹੇ ਨੇ ਪਿੱਛੋਂ, ਤੇ ਉਹ ਅਗਾਂਹ ਜਾਂਦੇ ਰਹੇ ਨੇ ਪਸਰੂਰ ਨੂੰ ਜਥੇ। ਫਿਰ ਬੇਬਾਗ ਹਰ ਰੋਜ਼ ਜਥਾ ਜਾਣਾ, ਬੜਾ ਲੰਮਾ। ਇੱਥੋਂ ਲੱਗ ਕੇ ਤੇ ਪਸਰੂਰੋਂ ਵੀ ਪਰਾਂ ਤੀਕਰ ਜਾਣਾ। ਏਡੇ ਲੰਮੇ ਜਥੇ ਹਨ। ਤੇ ਜਾਂਦੇ ਹੁਣ ਸਾਡੇ ਤੇ ਇੱਥੇ ਕਿਸੇ ਨਹੀਂ ਉਹ ਕਿਸੇ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਆਖਿਆ। ਤੇ ਅਸਾਂ ਬਈ ਕਿਸੇ ਨੂੰ ਕੱਖ ਨਹੀਂ ਆਖਿਆ ਜਾਵੇ। ਤੇ ਉਹ ਜੇ ਤੁਹਾਡੇ ਨਾਲ ਸਿੱਖਾਂ ਦਾ ਚੰਗਾ ਸਲੂਕ ਹੁੰਦਾ ਸੀ ਇੱਥੇ? ਬੜਾ ਕੇ ਸਲੂਕ ਬੜਾ ਯਾਰ ਕਰਦੇ ਹਨ ਕਿ ਐਵੇਂ ਪਿਆ ਬਜ਼ਾ ਕੇ। ਇਹਨਾਂ ਲੋਕਾਂ ਨਾਲ ਉਹ ਲੋਕ ਚੰਗੇ ਹਨ। ਤੇ ਉਹ ਜਿਹੜਾ ਹੈਗਾ ਇੱਥੇ ਕੋਈ ਹੁੰਦਾ ਸੀ, ਇੱਕ ਗੁਰਦੁਆਰਾ ਵੀ ਹੁੰਦਾ ਸੀ? ਗੁਰਦੁਆਰਾ ਵਾ ਨਾਲ ਹੀ ਹੈ, ਸਾਡੇ ਘਰ ਦੇ ਨਾਲ ਗੁਰਦੁਆਰਾ ਬੜਾ ਵੱਡਾ। ਉੱਥੇ ਵੀ ਉਹਨਾਂ ਨੂੰ ਟਾਟੂ ਛੜਿਆ ਸਾਰਾ। ਤੇ ਖੱਤਰੀ ਵੀ ਦੁਕਾਨਾਂ ਸ਼ਕਾਨਾਂ ਹੁੰਦੀਆਂ ਸਨ ਇੱਥੇ? ਖੱਤਰੀਆਂ ਦੀਆਂ ਦੁਕਾਨਾਂ ਬੇਭਾ ਸਨ। ਬੇਭਾ ਹਨ ਖੱਤਰੀਆਂ ਦੀਆਂ ਦੁਕਾਨਾਂ। ਅੱਛਾ। ਹਾਂ, ਤੇ ਉਹ ਵੀ ਮੁੱਕ ਮੱਕ ਗਈਆਂ? ਉਹ ਵੀ ਸਾਰੇ ਮੋਗਾ ਨੇ। ਹੁਣ ਹੋਰ ਲੋਕਾਂ ਨੇ ਕੰਮ ਕਰ ਲੈਣੇ ਆਪੋ ਆਪਣੇ ਮਾੜੇ ਮੋਟੇ। ਉਹ ਵੀ ਮੁੱਕ ਗਈਆਂ। ਮੋਗਾ ਜਦੋਂ ਉਹ ਮੋਗਾ ਤੇ ਇਹ ਵੀ ਮੁੱਕ ਗਈਆਂ ਦੁਕਾਨਾਂ ਵੀ। ਇਹ ਜਨਾਬ ਖੂਹ ਹੈ, ਪੁਰਾਣਾ ਖੂਹ, ਅੱਜ ਵੀ ਮੌਜੂਦ ਹੈ। ਇਹ ਪਿੰਡ ਬੰਦ ਬਾਜਵਾ। ਤੇ ਇਹ ਤੁਹਾਨੂੰ ਮੈਂ ਖੂਹ ਇੱਕ ਪਹਿਲੀ ਵੀਡੀਓ 'ਚ ਵੀ ਵਿਖਾ ਚੁੱਕਿਆ ਵਾਂ, ਲੇਕਿਨ ਅੱਜ ਫੇਰ ਇਸ ਲਈ ਵਿਖਾ ਰਿਹਾ ਕਿ ਬਹੁਤ ਸਾਰੇ ਦੋਸਤਾਂ ਫਰਮਾਇਸ਼ ਕੀਤੀ ਸੀ ਕਿ ਅਸੀਂ ਦੁਬਾਰਾ ਵੇਖਣਾ ਔਰ ਮੁਕੰਮਲ ਸਾਨੂੰ ਖੂਹ ਵਿਖਾ ਲਿਆ ਜਾਏ। ਇਹ ਜਨਾਬ ਉਹਦੇ ਅਸਾਰ ਜਿਹੜੇ ਨਾ ਉਹ ਉਸੇ ਤਰ੍ਹਾਂ ਓਰੀਜਨਲ ਮੌਜੂਦ ਨੇ। ਇਹ ਵਿੱਚ ਬੋਰਡ ਉਗਿਆ, ਇਹ ਵਿੱਚ ਉਗਿਆ ਬੋਰਡ ਦੀਆਂ ਜੜ੍ਹਾਂ ਤਾਂ ਨਜ਼ਰ ਆ ਰਹੀਆਂ ਨੇ। ਇਹ ਬੋਰਡ ਦੀਆਂ ਜੜ੍ਹਾਂ ਖੂਹ ਦੇ ਵਿੱਚ। ਬਹੁਤ ਪੁਰਾਣਾ ਖੂਹ ਹੈ। ਇਹ ਵੇਖੋ ਤੁਸੀਂ, ਪਾਣੀ ਨਾਲ ਭਰਿਆ ਹੈ, ਲੇਕਿਨ ਇੱਥੇ ਲੱਗ ਗਿਆ ਟੂਅਲ ਪੀਟਰ, ਕਿਉਂਕਿ ਹੁਣ ਖੂਹ ਜੋਨ ਵਾਲੇ ਢੱਗੇ ਵੀ ਨਹੀਂ ਰਹੇ ਤੇ ਨਾ ਉਹ ਬੰਦੇ ਰਹੇ ਨੇ। ਤੇ ਇਹ ਖੂਹ ਜਿਹੜਾ ਨਾ ਇਹ ਅੱਜ ਵੀ ਮੌਜੂਦ ਹੈ। ਇਹ ਬਾਗ ਵਾਲਾ ਖੂਹ ਸੀ। ਇੱਥੇ 4 ਸਵੇਰੇ ਦੱਸਿਆ ਗਿਆ ਕਿ ਬਾਗ ਹੁੰਦੇ ਸਨ। ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਕਿ ਕੁਝ ਸਾਲ ਪਹਿਲੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਇੱਕ ਸਿੱਖ ਫੈਮਿਲੀ ਆਈ ਸੀ ਜਿਨ੍ਹਾਂ ਦਾ ਇਹ ਖੂਹ ਹੈ। ਉਹ ਇਸ ਵੇਲੇ ਕੈਨੇਡਾ ਦੇ ਵਿੱਚ ਨੇ, ਕੈਨੇਡਾ ਦੇ ਵਿੱਚ ਮੁਕੀਮ ਉਹ ਫੈਮਿਲੀ। ਤੇ ਉਹਨਾਂ ਦੇ ਜਿਹੜੇ ਅੱਗੋਂ ਬੱਚੇ ਨੇ, ਬੁੱਢੇ ਵਿਚਾਰੇ ਤੇ ਉਹਨੂੰ ਨਹੀਂ ਹੋਣੇ, ਲੇਕਿਨ ਉਹਨਾਂ ਦੇ ਅੱਗੋਂ ਜਿਹੜੀ ਔਲਾਦ ਹੈ ਨਾ ਉਹ ਕੈਨੇਡਾ 'ਚ। ਤੇ ਇਹ ਜਿਹੜਾ ਦਰਖਤ ਨਜ਼ਰ ਆ ਰਿਹਾ ਤੁਹਾਨੂੰ, ਇੱਥੋਂ ਉਹ ਪੱਤੇ ਤੋੜ ਕੇ ਲੈ ਕੇ ਗਏ ਸਨ ਆਪਣੇ ਜਿਹੜੇ ਨਾ ਬਜ਼ੁਰਗਾਂ ਵਾਸਤੇ, ਜਾਂ ਜਿਹੜੇ ਕੋਈ ਘਰ ਦੇ ਫੈਮਿਲੀ ਮੈਂਬਰ ਸਨ। ਇਹਦੇ ਪੱਤੇ ਇੱਥੋਂ ਇਸ ਤਰ੍ਹਾਂ ਤੋੜ ਕੇ ਲੈ ਕੇ ਗਏ ਸਨ ਦੋਸਤੋ। ਔਰ ਆਉਂਦੇ ਹਨ ਕਿ ਅਸੀਂ ਜਾ ਕੇ ਉੱਥੇ ਬਹਾਲਨੇ ਨੇ, ਜਿਹੜੀ ਸਾਡੀ ਫੈਮਿਲੀ ਉੱਥੇ ਨਾ ਉਹਨੂੰ ਬਹਾਲਣੀ ਹੈ। ਤੇ ਇੰਨੀ ਮੁਹੱਬਤ ਸੀ ਆਪਣੀ ਜ਼ਮੀਨ ਨਾਲ, ਆਪਣੇ ਏਰੀਏ ਨਾਲ, ਆਪਣੇ ਇਲਾਕੇ ਨਾਲ, ਕਿ ਇਸ ਚੀਜ਼ ਦੇ ਉਹ ਪੱਤੇ ਤੋੜ ਕੇ ਲੈ ਕੇ ਗਏ ਸਨ। ਜਿਹੜਾ ਮੇਰੇ ਪਿੱਛੇ ਤੁਹਾਨੂੰ ਦਰਖਤ ਨਜ਼ਰ ਆ ਰਿਹਾ। ਔਰ ਇਹ ਜਨਾਬ ਇਹਦੇ 'ਚ ਖੂਹ ਹੈ। ਇਹ ਤੁਸੀਂ ਦੇਖਦੇ ਬੋਰਡ ਦਾ ਦਰਖਤ ਉੱਗਿਆ ਖੂਹ ਦੇ ਵਿੱਚ। ਇਹ ਦੇਖੋ ਪੁਰਾਣਾ ਦਰਖਤ। ਹੁਣ ਤੇ ਖੂਹ ਮੁੱਕਦੇ ਜਾ ਰਹੇ ਨੇ, ਲੇਕਿਨ ਜਿੱਥੇ ਜਿੱਥੇ ਕਿਤੇ ਹੈ ਨੇ, ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਵਿਖਾਲਾਂ ਤਾਂ ਕਿ ਨਵੀਂ ਨਸਲ ਨੂੰ ਵੀ ਪਤਾ ਚੱਲ ਸਕੇ। ਤੇ ਇਹ ਜਨਾਬ ਹਲੇ ਵੀ ਇੱਥੇ ਬਾਗ ਇੱਕ ਹੈਗਾ, ਲੇਕਿਨ ਉਹ ਤੇ ਹੁਣ ਛੋਟਾ ਹੀ ਬਾਗ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਨਜ਼ਰ ਆ ਰਿਹਾ। ਲੇਕਿਨ ਆਂਦੇ ਨੇ ਕਿ ਇਹ ਸਾਰਾ ਏਰੀਆ ਇੱਥੇ ਬਾਗ ਹੁੰਦੇ ਸਨ, ਅਮਰੂਦਾਂ ਦੇ, ਜਾਮਨੂਆਂ ਦੇ, ਬੇਰੀਆਂ ਦੇ, ਇਹ ਸਾਰੀਆਂ ਇੱਥੇ ਚੀਜ਼ਾਂ ਸਨ। ਤੇ ਇਹ ਉਹ ਦਰਖਤ ਅੱਜ ਵੀ ਮੌਜੂਦ ਹੈ ਜਨਾਬ, ਇਹ ਜਿਹਦੇ ਪੱਤੇ ਉਹ ਫੈਮਿਲੀ ਇੱਥੋਂ ਲੈ ਕੇ ਗਈ ਸੀ। ਕਿਆ ਬਾਤ ਹੈ। ਵੇਖੋ ਜੀ, ਵੇਖੋ ਕੈਸੀ ਆਪਣੇ ਵਤਨ ਨਾਲ ਤੇ ਆਪਣੀ ਧਰਤੀ ਨਾਲ ਮੁਹੱਬਤ ਹੁੰਦੀ ਹੈ। ਤੇ ਹੁਣ ਮੈਂ ਤੁਹਾਨੂੰ ਇਸ ਸਾਈਡ ਤੋਂ ਇੱਕ ਪੂਰਾ ਚੱਕਰ ਲਵਾ ਕੇ ਦੱਸ ਰਿਹਾ ਖੂਹ ਦਾ। ਸਰਦਾਰਾਂ ਦੇ ਹੱਥ ਦਾ ਖੂਹ ਬਣਿਆ। ਵਾਹ ਜੀ ਵਾਹ। ਬੜੀ ਮੁਸ਼ਕਲ ਖੂਹ ਲੱਭਦੇ ਨੇ, ਕਿਉਂਕਿ ਉਹਨੂੰ ਮੁੱਕਦੇ ਜਾ ਰਹੇ ਨੇ ਖੂਹ। ਤੇ ਲੇਕਿਨ ਜਿੱਥੇ ਹੈ ਨੇ, ਮੇਰੀ ਕੋਸ਼ਿਸ਼ ਹੁੰਦੀ ਉੱਥੇ ਜਾਵਾਂ। ਤੇ ਜਨਾਬ ਇਹ ਤੁਹਾਨੂੰ ਮੈਂ ਵਿਖਾ ਲਿਆ ਅੱਜ ਦਾ ਖੂਹ।
ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਦੋਸਤਾਂ ਨੂੰ, ਯਾਰਾਂ ਦੋਸਤਾਂ ਨੂੰ ਵਹਾ ਲਓ ਤੇ ਇੱਕ ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।